वाह किस्मत है। सुबह भी बिस्कुट, शाम ਨੂੰ ਵੀ ਬਿਸਕੁਟ, ਦੁਪਹਿਰ ਨੂੰ ਵੀ ਬਿਸਕੁਟ, ਚਾਹ ਬਿਸਕੁਟ। ਅਸੀਂ ਤਾਂ ਆਪਣੇ ਘਰ ਦੇ ਵਿੱਚ ਇਦਾਂ ਹੀ ਤਾਂ ਪਰੌਣੇ ਹੁੰਨੇ ਆ। ਬਿਸਕੁਟ 3 ਟਾਈਮ ਇਦਾਂ ਖਾਣ ਡਏ ਆ ਜਿੱਦਾਂ ਸਾਨੂੰ ਡਾਕਟਰ ਨੇ ਲਿਖ ਕੇ ਦਿੱਤੇ ਆ। ਰੱਬਾ ਧੁੱਪ ਕੱਢ ਦੇ, ਹਟਾ ਦੇ ਧੁੰਦਾਂ, ਸਾਡਾ ਵੀ ਕਿਤੇ ਕੰਮ ਲੱਗੇ, ਅਸੀਂ ਵੀ ਕੋਈ ਰੱਜ ਦੀ ਸ਼ੈ ਖਾਈਏ। ਬਿਸਕੁਟ ਤੂੰ ਨਾ ਕੰਮ ਕਰੀ ਤੈਨੂੰ ਧੁੰਦਾਂ ਹੀ ਲੈ ਕੇ ਬਹਿ ਗਈਆਂ। ਕੰਮ ਨਾ ਕਰੀ ਤੂੰ। ਉਹਨੇ ਬਾਹਰ ਇੰਨੀ ਬੇਇੱਜ਼ਤੀ ਕੀਤੀ ਹੈ ਨਾ ਅੱਜ। ਕਿਤੇ ਜਿਹਦੇ ਘਰ ਬੈਠੇ ਉਹਨੇ ਕਰਨੀ, ਹੋਰ ਕਿਹਨੇ ਕਰਨੀ? 2 ਮਹੀਨੇ ਹੋ ਗਏ ਤੂੰ ਕਿਰਾਇਆ ਦਿੱਤਾ? ਲੱਗੇ ਆ ਜੀ ਕਿਰਾਇਆ ਦੇਣ, ਹੁਣ ਬਣਦਾ ਤੇ ਦਿੰਨੇ ਆ, ਧੁੰਦਾਂ ਹਟ ਲੈਣ ਜ਼ਰਾ। ਇਹ ਧੁੰਦਾਂ ਸਾਰੇ ਸ਼ਹਿਰਾਂ ਦੀਆਂ ਕਿ ਤੇਰੇ ਇਕੱਲੇ ਤੇ ਧੁੰਦ ਪੈ ਗਈ ਹੈ? ਕਿਰਾਇਆ ਕਿਉਂ ਨਹੀਂ ਦਿੰਦਾ ਉਹਨੂੰ? ਦੇ ਕਿਰਾਇਆ ਲਿਆ ਕੇ ਉਹਨੂੰ। ਉਹਨੇ ਚੌਂਕ ਦੇ ਵਿੱਚ ਬੇਇੱਜ਼ਤੀ ਕੀਤੀ ਹੈ ਤੇਰੇ ਪਿਓ ਦੀ, ਬੰਦਿਆਂ ਦੇ ਵਿੱਚ। ਹੱਕ ਤਾਂ ਇਹ ਬਣਦਾ ਸੀ ਕਿ ਸਾਈਡ ਤੇ ਲੈ ਜਾਂਦਾ। ਸ਼ਰਮ ਨਹੀਂ ਆਉਂਦੀ ਬੇਸ਼ਰਮ ਬੰਦੇ ਨੂੰ ਕਿ ਉਤੋਂ ਗੱਲਾਂ ਕਰੀ ਜਾਂਦਾ। ਉਹਦਾ ਕੀ ਕਰਨਾ ਕਿਰਾਏ ਦਾ ਹੁਣ? ਅੱਬਾ ਜੀ ਕਿਰਾਇਆ ਹੁਣ ਸੋਚਦੇ ਆ ਕਿਤੇ ਕੰਮ ਕੁੰਮ ਦਾ ਪਤਾ ਕਰਦੇ ਆ ਤੇ ਫਿਰ ਦਵਾਂਗੇ ਕਿਰਾਇਆ। ਅੱਛਾ, ਕੰਮ ਦਾ ਕਿੱਥੋਂ ਪਤਾ ਕਰਨਾ ਮੇਰਾ ਪੁੱਤ? ਇਹ ਟੀਵੀ ਤੇ ਖਬਰ ਆਉਣੀ ਵੀ ਤੈਨੂੰ ਕੰਮ ਤੇ ਇੱਥੇ ਆ ਜਾ। ਕੰਮ ਕਿਤੇ ਜਾ ਲੱਭ ਤੇ ਫੇਰ ਹੀ ਆਉਣਾ ਕੰਮ। ਉਹ ਕਿੱਥੇ ਚਲ ਜਾਵਾਂ? ਹਰ ਸ਼ੈ ਸਲਾਬੀ ਪਈ, ਅਗਲੇ ਨਹੀਂ ਲਾਉਂਦੇ ਕੰਮਾਂ ਤੇ। ਅਗਲੇ ਕਹਿੰਦੇ ਹਰ ਸ਼ੈ ਗਿੱਲੀ ਗਿੱਲੀ ਆ, ਆਪਣੇ ਘਰਾਂ 'ਚ ਰਵੋ। ਉਹ ਥਾਂ ਥਾਂ ਤੇ ਗੱਲਾਂ ਕਰਦਾ ਵਾ। ਅੱਬਾ ਜੀ ਉਹਨੇ ਥਾਂ ਥਾਂ ਤੇ ਗੱਲਾਂ ਕਰਨੀਆਂ ਹੀ ਆ, ਕਰਨੀਆਂ ਕਿਉਂ ਨਹੀਂ? ਚਲੋ ਜੀ, ਚਲੋ ਜੀ ਕੀ ਹੁੰਦਾ? ਕੰਮ ਧੰਦੇ ਤੇ ਤੂੰ ਕਿਤੇ ਜਾਣਾ ਨਹੀਂ ਹੈਗਾ ਤੇ ਉਹਨੇ ਤੇ ਗੱਲਾਂ ਕਰਨੀਆਂ। ਸਹੀ ਕਹਿੰਦੇ ਹੀ ਹੈ। ਉਹ ਯਾਰ ਕੀ 20 ਸਾਲ ਹੋ ਗਏ ਮੈਨੂੰ ਕੰਮ ਤੋਂ ਵਿਹਲੇ ਨੂੰ, ਹਲੇ ਹਫਤਾ ਡੇਢ ਹੋਇਆ ਵਾ, ਸ਼ੁਰੂ ਹੋ ਜਾਣਾ ਕੰਮ। ਉਹ ਸਾਡੇ ਨਾਲ ਤੂੰ ਇੱਕ ਦਿਨ ਵੀ ਨਾ ਵਿਹਲਾ ਰਹਿ। ਸਾਨੂੰ ਇਸ ਗੱਲ ਨਾਲ ਨਹੀਂ ਹੈ। ਉਹਨੂੰ ਰੋਟੀ ਚਾਹੀਦੀ ਹੈ ਤੇ ਮੈਨੂੰ ਮਕਾਨ ਦਾ ਕਿਰਾਇਆ ਲਿਆ ਕੇ ਦੇ ਬਸ। ਉਹਨੂੰ ਰੋਟੀ ਨਹੀਂ ਕੱਲੀ ਚਾਹੀਦੀ, ਨਾਲ ਉਹਨੂੰ ਥੱਬਾ ਮੇਕਅਪ ਦਾ ਵੀ ਚਾਹੀਦਾ ਵਾ। ਤੂੰ ਤੇ ਇੰਜ ਕਹਿੰਦਾ ਜਿਵੇਂ ਤੂੰ ਮੈਨੂੰ ਸਵੇਰ ਸ਼ਾਮ ਮੇਕਅਪ ਲਿਆ ਦੇ ਕੇ ਥੱਕ ਗਿਆ ਜਿਵੇਂ। ਓਏ ਕੰਮ ਲੱਭ ਕੋਈ ਕੰਮ, ਤੈਨੂੰ ਮੈਂ ਦੱਸਾਂ। ਕੰਮ ਅੱਬਾ ਜੀ ਤੁਸੀਂ ਪਰੇਸ਼ਾਨ ਨਾ ਹੋ, ਮੈਂ ਇੱਕ ਸਕੀਮ ਸੋਚੀ ਹੈ। ਸਕੀਮਾਂ? ਕਿਹੜੀਆਂ ਸਕੀਮਾਂ? ਉਹ ਭਾਈ ਤੂੰ ਨਾ ਸੋਚੀ, ਤੇਰੀ ਮਿਹਰਬਾਨੀ ਆ। ਤੂੰ ਸੋਚ ਕੇ ਸਾਡੀ ਇੱਜ਼ਤ ਦਾ ਤੇ ਲਾਈ ਹੋਵੇ। ਹਾਏ ਅੱਲਾ ਇਮਲੀ ਤੂੰ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ? ਉਸ ਤਰ੍ਹਾਂ ਦੇ ਜਿੱਦਾਂ ਸੁਣਨ ਡਈ ਤੂੰ। ਇਮਲੀ ਤੈਨੂੰ ਪਤਾ ਤੇਰੇ ਨਾਲ ਮੇਰੇ ਪਿਆਰ ਦੀ ਸ਼ਾਦੀ ਹੋਈ ਹੈ ਤੇ ਤੂੰ ਕਿਸ ਤਰ੍ਹਾਂ ਸੋਚ ਲਿਆ ਕਿ ਮੈਂ ਤੇਰੀ ਇੱਜ਼ਤ ਨੂੰ ਤਾਰ-ਤਾਰ ਕਰ ਦਿਆਂਗੀ? ਅੱਛਾ ਇਰਮ, ਤੂੰ ਮੇਰੇ ਬਾਰੇ ਇੰਨਾ ਅੱਛਾ ਸੋਚਦੀ ਹੈ। ਤੂੰ ਫਿਕਰ ਨਾ ਕਰ, ਮੈਂ ਲੱਭਦਾ ਕੰਮ ਅੱਬਾ ਜੀ ਦੀ। ਬਗੈਰ ਤਾਂ ਅੱਬੇ ਵਾਸਤੇ ਕੰਮ ਲੱਭੇ, ਆਪ ਨਾ ਕੁਛ ਕਰੀ। ਉਹ ਅੱਬਾ ਜੀ ਤੁਸੀਂ ਵੀ ਜਾਓਗੇ ਮੈਂ ਵੀ ਜਾਊਂਗਾ। ਮੈਂ ਵੀ ਜਾਊਂਗਾ। ਤੇ ਗੱਲ ਸੁਣ ਮੇਰੀ ਪੁੱਤ, ਨੇਕ ਸਾਲੇ ਬੀਵੀਆਂ ਆਪਣੇ ਖਾਮਦਾਂ ਵਾਸਤੇ ਇਹੀ ਸੋਚਦੀ ਹੈ। ਪਰ ਇੱਕ ਗੱਲ ਮੇਰੀ ਯਾਦ ਰੱਖੀ, ਨਾ ਆਪਣੇ ਭਰਾਵਾਂ ਕੋਲੋਂ ਪੈਸੇ ਲੈਣੇ ਤੇ ਨਾ ਆਪਣੇ ਮਾਪਿਓ ਕੋਲੋਂ। ਜੋ ਮਰਜ਼ੀ ਹੋ ਜਾਏ, ਮੈਂ ਇਹ ਨਹੀਂ ਬਰਦਾਸ਼ਤ ਕਰ ਸਕਦਾ ਕਿ ਤੂੰ ਉਹਨਾਂ ਦੇ ਘਰ ਪੈਸੇ ਲੈਣ ਜਾਵੇਂ। ਹੱਥ ਜੇ ਕੋ ਭੋਰਾ ਤੰਗੀ ਫੰਗੀ ਹੈ ਨਾ ਤੇ ਮੇਕਅਪ ਲਈ ਲੈ ਲਈ, ਬਾਕੀ ਚੀਜ਼ਾਂ ਨਹੀਂ ਭਵਾਂ ਨਾ ਲੈ। ਮੇਕਅਪ ਉਹਦੇ ਮੇਕਅਪ ਵਾਸਤੇ ਬੜਾ ਇਸ਼ਾਰਾ, ਆਪ ਜਿਹੜਾ ਰੋਜ਼ ਮੂੰਹ ਨੂੰ ਪਾਲਿਸ਼ ਕਰਦਾ। ਅੱਬਾ ਜੀ ਪਾਲਿਸ਼ ਕਰਕੇ ਵੀ ਇੰਜ ਦਾ ਹੀ ਰਹਿਣਾ, ਤੁਸੀਂ ਪਰੇਸ਼ਾਨ ਨਾ ਹੋਵੋ। ਮੈਂ ਕੁਝ ਬਿਹਤਰ ਹੀ ਸੋਚਿਆ ਹੈ ਤੇ ਤੁਸੀਂ ਬਸ ਮੇਰਾ ਸਾਥ ਦੇਣਾ ਹੈ। ਪੁੱਤਰ ਖਿਆਲ ਨਾਲ, ਜ਼ਮਾਨਾ ਬੜਾ ਖਰਾਬ ਹੈ। ਅੱਬਾ ਜੀ ਮੈਂ ਜ਼ਮਾਨੇ ਨੂੰ ਕੀ ਕਹਿਣਾ, ਬਸ ਇਹਨੂੰ ਕਿ ਇਹ ਇਤਬਾਰ ਰੱਖੇ। ਚਲੋ ਰੱਖਿਆ ਦਾ ਹੀ ਸਹੀ। ਜੀ अस्सलाम वालेकुम। ਵਾਲੇਕਮ ਸਲਾਮ ਜੀ। ਕਿੱਥੇ ਜਾਣਾ ਜੀ? ਜਾਣਾ? ਹੁਣ ਅਸੀਂ ਕਿੱਥੇ ਜਾਣਾ? ਜਿੱਥੇ ਜਾਣਾ ਸੀ ਉੱਥੇ ਤੇ ਅਸੀਂ ਪਹੁੰਚ ਗਏ। ਮੇਰੇ ਕਹਿਣ ਦਾ ਮਤਲਬ ਆ ਥੋੜਾ ਜਿਹਾ ਅੱਗੇ ਜਾਣਾ, ਮੈਂ ਲੈ ਜਾਓਗੇ? ਤੇ ਬੈਠੋ। ਕਿਰਾਇਆ? ਕਿਰਾਇਆ ਜੀ ਸਫ਼ਰ ਦੇ ਹਿਸਾਬ ਨਾਲ ਲੈ ਲੈਣਾ, ਦੇਖਣਾ ਕਿੰਨਾ ਕੁ ਤੁਸੀਂ ਜਾਣਾ ਉਹਦੇ ਹਿਸਾਬ ਨਾਲ ਕਿਰਾਇਆ ਲੈ ਲੈਣਾ ਸੀ। ਮੈਨੂੰ ਤੇ ਲੱਗਦਾ ਸਫ਼ਰ ਸਾਡਾ ਮੁਕੰਮਲ ਹੋ ਗਿਆ, ਹੁਣ ਕਿੱਥੇ ਜਾਣਾ? ਸਫ਼ਰ ਮੁਕੰਮਲ ਹੋ ਗਿਆ, ਮੈਨੂੰ ਤੁਹਾਡੀ ਗੱਲਾਂ ਦੀ ਹੈ ਨਾ ਸਮਝ ਨਹੀਂ ਆਈ। ਤੁਸੀਂ ਵਿੱਚੋਂ ਬੈਠੋ, ਜਿੱਥੇ ਜਾਣਾ ਵਾ ਉੱਥੇ ਤੁਹਾਨੂੰ ਤਾਰਾਂ, ਬਹਿ ਜਾਓ, ਨਹੀਂ ਤਾਂ ਮੈਂ ਚੱਲਾਂ ਹੀ। ਨਹੀਂ ਨਹੀਂ ਜਾਣਾ ਹੈ, ਜਾਣਾ ਕਿਉਂ ਨਹੀਂ। ਮੈਂ ਲੈ ਹਾਂ ਕਾਕਾ, ਸ਼ਿਕਾਰ ਤੇ ਹੱਥ ਚ ਆ ਗਿਆ, ਉਹਨੂੰ ਘੇਰਾ ਪਾਉਣਾ ਪੈਣਾ। ਬਹਿ ਜਾਓ ਹੁਣ, ਕੀ ਦੇਖਦੇ ਜੀ ਪਏ ਹੋ? ਮੈਂ ਦਰਵਾਜ਼ਾ ਖੋਲ ਰਹੀ ਸੀ। ਚਲੋ ਚਲੋ। ਮੇਰਾ ਵੀ ਅੱਗੇ ਸਵਾਰੀਆਂ ਲੈਣ ਦਾ ਟਾਈਮ ਹੋਇਆ, ਮੈਂ ਉਹਨਾਂ ਨੂੰ ਲੈਣਾ। ਅੱਛਾ ਜੀ। ਮੈਂ ਕਿਹਾ ਜੀ ਮਾਸ਼ਾਅੱਲਾ ਕਿੱਡੇ ਸੋਹਣੇ ਹੋ ਤੁਸੀਂ, ਮੇਰੀ ਗੱਲ ਦਾ ਕਿਤੇ ਗੁੱਸਾ ਤੇ ਨਹੀਂ ਕੀਤਾ? ਤੁਸੀਂ ਮੈਨੂੰ ਹੀ ਸੋਹਣੇ ਕਹਿ ਛੱਡਿਆ ਜੀ। ਤੁਹਾਡਾ ਮੈਂ ਕਹਿੰਦੇ ਸ਼ੁਕਰੀਆ ਅਦਾ ਕਰਾਂ ਜੀ। ਮੇਰੇ ਕੋਲ ਤਾਂ ਅਲਫਾਜ਼ ਹੀ ਨਹੀਂਗੇ ਜਿਹੜਾ ਤੁਹਾਡਾ ਮੈਂ ਸ਼ੁਕਰੀਆ ਅਦਾ ਕਰ ਸਕਾਂ। ਤੇ ਨਾਲੇ ਸੋਹਣੀ ਕੁੜੀ ਨੇ ਮੈਨੂੰ ਹੀ ਸੋਹਣਾ ਕਹਿ ਛੱਡਿਆ। ਸੋਹਣੇ ਬੰਦੇ ਨੂੰ ਸੋਹਣੇ ਬੰਦੇ ਦੀ ਕਦਰ ਹੁੰਦੀ ਹੈ ਤੇ ਤੁਹਾਡੇ ਸਿਰ ਦਾ ਲਿਸ਼ਕਾਰਾ ਮੇਰੀ ਅੱਖਾਂ ਰਾਏ ਸਿੱਧਾ ਮੇਰੇ ਦਿਲ 'ਚ ਹੀ ਉਤਰ ਗਿਆ। ਉਹ ਮੈਡਮ ਜੀ, ਰਕਸ਼ਾ ਰੋਡ ਤੇ ਜਾਣ ਡਿਆ ਵਾ ਤੇ ਮੇਰੇ ਦਿਲ 'ਚ ਭੂਮ ਹੋਣ ਲੱਗ ਪਈ ਆ। ਮੈਂ ਕਿਹਾ ਜੀ ਵਿਆਹ ਹੋ ਗਿਆ ਜਨਾਬ ਦਾ? ਉਹ ਨਹੀਂ ਜੀ, ਮੇਰੇ ਵਰਗੇ ਕਿੱਕਰ ਦਾ ਮੋਛਾਂ ਨੂੰ ਕੌਣ ਪਸੰਦ ਕਰਦਾ ਵਾ ਜੀ?
ਨਾ ਜੀ, ਇਸ ਤਰ੍ਹਾਂ ਤੇ ਨਾ ਕਹੋ। ਮੇਰੇ ਦਿਲ ਨੇ ਤੇ ਤੁਹਾਨੂੰ ਪਸੰਦ ਕਰ ਲਿਆ ਤੇ ਮੈਂ ਕਹਿੰਨੀ ਹਾਂ ਉੱਥੇ ਸਾਈਡ ਤੇ ਬਹਿ ਕੇ ਕੋਈ ਗੱਪਸ਼ਪ ਕਰ ਲਈਏ, ਨਾਲੇ ਮੌਸਮ ਇੰਜੋਏ ਹੋ ਜਾਏ ਥੋੜਾ ਜਿਹਾ। ਕੀ ਕਹਿੰਦੇ, ਕੀ ਖਿਆਲ ਤੁਹਾਡਾ? ਮੈਨੂੰ ਡਰ ਲੱਗਣ ਦਿਆ ਜੀ। ਹਾਏ, ਡਰ ਤੇ ਤੈਨੂੰ ਲੱਗਣਾ ਚਾਹੀਦਾ, ਛੋਟਾ ਜਿਹਾ ਤੇ ਤੂੰ ਹੈ ਵਾ। ਪਰ ਡਰਨਾ, ਮੈਂ ਤੈਨੂੰ ਕੀ ਕਹਿਣਾ। ਲੋਕੀ ਕੀ ਕਹਿੰਦੇ ਹੋਊਗੇ? ਲੋਕਾਂ ਨੂੰ ਛੱਡ, ਲੋਕਾਂ ਨੇ ਕੀ ਕਹਿਣਾ। ਅੱਛਾ ਜੀ, ਉਹ ਸਾਈਡ ਤੇ ਫੇ ਜਾਂਦੇ ਆਪਾਂ। ਆ ਜਾਓ ਜੀ ਥੱਲੇ। ਅੱਜ ਤਾਂ ਮੇਰੇ ਤੇ ਕਰਮਾਂ ਵਾਲਾ ਦਿਨ ਚੜਿਆ ਜੀ। ਮੈਂ ਸੋਚ ਨਹੀਂ ਸਕਦਾ ਜੀ ਮੇਰੀ ਜ਼ਿੰਦਗੀ 'ਚ ਇਹ ਵੀ ਦਿਨ ਅੱਜ ਆਉਣਾ ਸੀ ਜੀ, ਖੁਸ਼ੀਆਂ ਭਰਿਆ। ਮੈਂ ਕਿਹਾ ਜੀ ਤੁਸੀਂ ਤੁਰ ਤੇ ਇੰਜ ਹੀ ਰਹੇ ਜਿਵੇਂ ਸਟਾਪੂ ਖੇਡ ਰਹੇ ਇੱਕ ਲੱਤ ਨਾਲ। ਮੈਂ ਕਿਹਾ ਜੀ ਅੱਜ ਮਨ ਲਾ ਕੇ ਦੁਆ ਕੀਤੀ ਸੀਗੀ, ਕਦੀ ਮੇਰਾ ਘਰ ਵੀ ਆਬਾਦ ਹੋਏਗਾ ਹੀ। ਹਾਂਜੀ, ਤੇ ਆਬਾਦ ਹੋ ਗਿਆ, ਹੋਰ ਕਿੱਦਾਂ ਹੋਣਾ? ਘਰ ਤਾਂ ਤੁਸੀਂ ਮੇਰਾ ਆਬਾਦ ਕਰ ਹੀ ਦਓਗੇ ਜੀ, ਰਹਿੰਦਾ ਮੈਂ ਕਿਰਾਏ ਤੇ ਆ। ਤੁਸੀਂ ਆਪਣਾ ਮਕਾਨ ਲੈਣ ਬਾਰੇ ਨਹੀਂ ਕਦੀ ਸੋਚਿਆ? ਉਹ ਸੋਚਿਆ ਵਾ ਜੀ, ਕਈ ਦਫਾ ਸੋਚਿਆ, ਲੇਕਿਨ ਮਕਾਨ ਚੰਗਾ ਲੱਭਦਾ ਹੀ ਨਹੀਂਗਾ ਮੈਨੂੰ ਹੈਗਾ। ਚੰਗਾ ਨਹੀਂ ਲੱਭਦਾ? ਆਹੋ, ਜਨਾਨੀ ਚੰਗੀ ਲੱਭ ਗਈ, ਮਕਾਨ ਵੀ ਚੰਗਾ ਲੱਭ ਜਾਏਗਾ, ਬਸ ਨਜ਼ਰ ਘੁਮਾਉਣ ਦੀ ਦੇਰ ਆ। ਪੈਸੇ ਮੇਰੇ ਕੋਲ ਹੈਗੇ ਆ, ਮੈਂ ਜੋੜੇ ਆ। ਅੱਛਾ, 50 ਲੱਖ ਰੁਪਈਆ ਹੈਗਾ ਮੇਰੇ ਕੋਲ। 50 ਲੱਖ ਹੈ ਤੁਹਾਡੇ ਕੋਲ? ਹਾਂਜੀ। ਤੇ 20 ਲੱਖ ਰੁਪਇਆ ਮੇਰੇ ਕੋਲ ਵੀ ਹੈਗਾ ਹੈ, ਤੇ ਮੈਂ ਇੱਕ ਮਕਾਨ ਵੀ ਦੇਖਿਆ ਹੋਇਆ, ਬਹੁਤ ਸੋਹਣਾ ਵਾ। ਉਹ ਕਿੰਨੇ ਕੁ ਦਾ? 70-80 ਕੁ ਦਾ ਤੇ ਹੋਣਾ ਵਾ, ਤੇ ਆਪਾਂ ਉਹਨਾਂ ਨਾਲ ਗੱਲ ਕਰਕੇ ਤੇ ਰੇਟ ਮੈਨੇਜ ਕਰਕੇ ਤੇ ਲੈ ਲਾਂਗੇ। ਤੇ ਤੁਸੀਂ ਇਸ ਤਰ੍ਹਾਂ ਕਰੋ, ਮੇਰੇ ਅੱਬੇ ਕੋ ਆ ਕੇ ਨਾਲੇ ਮੇਰਾ ਹੱਥ ਮੰਗ ਲਓ, ਤੇ ਨਾਲੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਆਪਣੇ ਨਵੇਂ ਮਕਾਨ 'ਚ ਹੋ ਜਾਏਗੀ। ਤੇ ਤੁਸੀਂ 50 ਲੱਖ ਮੈਨੂੰ ਦੇ ਦਿਓ, ਤੇ 20 ਕੋਲੋਂ ਪਾ ਕੇ ਤੇ ਮੈਂ ਮਕਾਨ ਲੈ ਲੈਂਦੀ। ਮਕਾਨ ਸਹੀ ਹੈਗਾ ਉਹ? ਹਾਂ, ਮਕਾਨ ਤੇ ਬਹੁਤ ਸੋਹਣਾ ਹੈ, ਡਬਲ ਪੋਰਸ਼ਨ ਬਣਿਆ ਹੋਇਆ ਹੈ, ਡਬਲ ਸਟੋਰੀ 'ਚ ਬਹੁਤ ਪਿਆਰਾ ਵਾ। ਕਮਰਾ, ਵਾਸ਼ਰੂਮ, ਕਿਚਨ, ਪੱਥਰ ਛੱਤਰ ਲੱਗਾ ਹੋਇਆ ਹੈ। ਅੱਛਾ ਜੀ। ਬਸ ਮੇਰੇ ਕੋਲ ਪੈਸੇ ਥੋੜੇ ਸੀ ਨਾ, ਇਸ ਲਈ ਫਿਰ ਮੈਂ ਲਿਆ ਨਹੀਂ। ਬਾਕੀ ਨਜ਼ਰ 'ਚ ਮੇਰੇ ਹੈ ਸੀ ਮਕਾਨ, ਜਿੱਦਾਂ ਤੁਸੀਂ ਮੇਰੀ ਨਜ਼ਰ 'ਚ ਰੀਠੇ ਜੀ ਆ ਗਏ, ਉਹਦਾ ਮਕਾਨ ਵੀ ਆ ਜਾਏਗਾ। ਕੀ ਕਹਿੰਦੇ ਤੁਸੀਂ, ਤੁਹਾਡਾ ਕੀ ਖਿਆਲ? ਚਲੋ ਜਿੰਜ ਤੁਸੀਂ ਕਹਿੰਦੇ ਆ, ਆਪਾਂ ਉਂਝ ਕਰ ਲੈਂਦੇ ਆ। ਤੇ ਠੀਕ ਆ, ਤੇ ਤੁਸੀਂ ਫਿਰ ਸ਼ਾਮ ਨੂੰ ਘਰ ਚੱਕਰ ਲਾਓ। ਫਿਰ ਘਰ ਕਿੱਥੇ ਗਾ ਜੀ, ਕੋਈ ਐਡਰੈਸ ਵਗੈਰਾ ਦਊਂਗੇ ਤਾਂ ਫੇਰ ਹੀ ਆਉਂਗਾ ਮੈਂ, ਉੱਥੇ ਕਿੱਥੇ ਲੱਭਦਾ ਰਹੂੰਗਾ ਘਰ। 76 ਪਿੰਡ ਤੁਸੀਂ ਆ ਜਾਣਾ। ਆ ਸਤਿਆਣੇ ਰੋਡ ਤੇ? ਹਾਂਜੀ, ਤੇ ਆ ਕੇ ਤੁਸੀਂ ਮੈਨੂੰ ਜ਼ਰਾ ਟੱਲੀ ਮਾਰਨੀ, ਤੇ ਬਕਾਇਦਾ ਮੈਂ ਤੁਹਾਨੂੰ ਰਾਹ 'ਚ ਬਾਕੀ ਸਮਝਾ ਦਾਂਗੀ। ਅੱਛਾ, ਮੈਂ ਫੋਨ ਕਰਨਾ ਜੀ ਤੁਹਾਨੂੰ? ਹਾਂ, ਤੇ ਫੋਨ ਕਰ ਲਈ। ਨੰਬਰ ਦਿਓ ਜੀ ਫਿਰ। ਤੇ ਤੁਸੀਂ ਨੰਬਰ ਲੈ ਲਓ। ਆਹੋ, ਬਿਜਲੀ ਦਾ ਬਿੱਲ ਤਾਂ ਤੁਸੀਂ ਲੈ ਨਹੀਂ ਸਕਦੇ। ਆਪਣੇ ਹੱਥਾਂ ਨਾਲ ਹੀ ਲਿਖ ਦਿਓ ਜੀ ਇੱਥੇ। ਦੇਖਿਓ ਅੱਬਾ ਜੀ ਦਾ ਨਾ ਲਿਖ ਦਈਓ, ਆਪਣਾ ਹੀ ਲਿਖ ਦਿਓ। ਆਪਣਾ ਹੀ ਲਿਖੂੰਗੀ। ਆ ਫਿਰ ਮਿਲ ਵੀ ਗਿਆ ਜੇ, ਐ ਲਓ ਜੀ, ਟੱਲੀ ਮਾਰ ਲਓ। ਲਓ ਜੀ, ਦੇਖੋ ਬੈਲ ਆ ਗਈ ਹੈ। ਤੇ ਹੁਣ ਮੈਂ ਫਿਰ ਜਾਵਾਂ, ਫਿਰ ਸ਼ਾਮ ਨੂੰ ਮੁਲਾਕਾਤ ਹੁੰਦੀ। ਜ਼ਿੰਦਗੀ ਚੋਂ ਨਾ ਜਾਈਓ ਜੀ ਹੁਣ। ਤੇਰੀ ਜ਼ਿੰਦਗੀ ਚੋਂ ਤਾਂ ਨਹੀਂ ਮੈਂ ਕਿੱਥੇ ਜਾਂਦੀ। ਸੱਚੀ ਗੱਲ ਆ। ਹਾਏ ਓਏ ਕੁੜੀ ਬਹੁਤ ਖੁਸ਼ ਹਾਂ, ਬਹੁਤ ਖੁਸ਼ ਹਾਂ ਮੈਂ। अस्सलाम वालेकुम अब्बा जी। ਵਾਲੇਕੁਮ अब्बा जी मैं बहुत खुश हाँ। ਕੀ ਗੱਲ ਪੁੱਤ, ਮੈਨੂੰ ਕਮੇਟੀ ਨਿਕਲ ਆਈ ਹੈ? ਮੈਨੂੰ ਲੱਗਦਾ ਮੈਂ ਅਸਮਾਨ ਤੇ ਉੱਡਦੀ ਫਿਰਦੀ ਹਾਂ, ਅਸਮਾਨ ਦੇ ਤਾਰਿਆਂ ਨੂੰ ਮੈਂ ਹੱਥ ਪਾ ਲਿਆ ਅੱਜ ਤੇ। ਉਹ ਨਹੀਂ ਮੇਰਾ ਪੁੱਤ, ਤੂੰ ਏਡੀ ਤੇ ਉੱਚੀ ਨਹੀਂ। अब्बा जी ਤੁਹਾਨੂੰ ਨਹੀਂ ਪਤਾ, ਮੈਂ ਬਹੁਤ ਖੁਸ਼ ਹਾਂ। ਓਏ ਇੰਨੀ ਖੁਸ਼ ਕਾਤੋਂ, ਤੈਨੂੰ ਕਿਸੇ ਨੇ ਖੂਨ ਦੇ ਦਿੱਤਾ ਵਾ? ਆਹ ਦੇਖ ਤੇਰੇ ਅੱਗੇ ਮੈਂ ਹੱਥ ਜੋੜਦਾ ਵਾਂ, ਇੰਨੀ ਖੁਸ਼ ਨਾ ਹੋ ਕਿਤੇ ਮੇਰੀ ਇੱਜ਼ਤ ਦਾ ਜਨਾਜ਼ਾ ਤਾਂ ਨਹੀਂ ਕੱਢਿਆ ਹੀ। ਵੇ ਇਮਲੀ ਕਿਉਂ ਇੰਜ ਦੀਆਂ ਗੱਲਾਂ ਸੋਚਦਾ? ਤੈਨੂੰ ਕਿੰਨੀ ਵਾਰੀ ਕਿਹਾ ਕਿ ਤੂੰ ਮੇਰੀ ਇੱਜ਼ਤ ਆ, ਮੈਂ ਤੇਰੀ ਇੱਜ਼ਤ ਆ, ਤੇ ਅੱਜ ਤੋਂ ਆਪਣੀ ਗਰੀਬੀ ਦੇ ਦਿਨ ਖਤਮ ਹੋ ਗਏ। ਸੋਚ, ਕਿਹੜੀ ਗੁਰਬਤ ਖਤਮ ਕਰਨ ਲੱਗੀ ਆ ਤੂੰ? ਕਿਤੇ ਸੂਤਰ ਮੰਡੀ ਜੌਬ ਤਾਂ ਨਹੀਂ ਤਾਂ ਲੱਭ ਗਈ ਤੈਨੂੰ? ਤੈਨੂੰ ਤਾਂ ਦੇਖੀ। ਕਿਤੇ ਨਹੀਂ ਲੱਭਣੀ। ਮਰਨੀ ਹੈ ਮੇਰੇ ਅੱਬੇ ਦਾ ਗੁਰਦਾ ਨਾ ਵੇਚਦਾ ਹੀ। ਓਏ ਆਪਣੀ ਲੜਾਈ 'ਚ ਮੈਨੂੰ ਨਾ ਵਿੱਚ ਪਾ ਓਏ, ਗੁਰਦਾ ਵੇਚ ਆਈ। ਤੂੰ ਕਦ ਨਾ ਗੁਰਬਤ ਖਤਮ ਕਰੇਗੀ? ਸਾਨੂੰ ਤਾਂ ਦੱਸ, ਕਿਹੜਾ ਤੈਨੂੰ ਚੱਕਾ ਲੱਭ ਗਿਆ ਪੈਸਿਆਂ ਦਾ? ਉਹ ਕੁੜੀਏ ਕਿਹਨੂੰ ਬੇਵਕੂਫ ਬਣਾ ਲਈ? ਮੇਰਾ ਪੁੱਤਰ ਕਿਸੇ ਨੂੰ ਬੇਵਕੂਫ ਬਣਾਉਂਦੀ ਆਪ ਬੇਵਕੂਫ ਨਾ ਬਣ ਜਾਏ। ਅੱਬਾ ਜੀ ਤੁਹਾਨੂੰ ਕੀ ਦੱਸਾਂ, 50 ਲੱਖ ਦੀ ਦਿਹਾੜੀ ਲੱਗ ਰਹੀ ਏ। 50 ਲੱਖ ਰੁਪਏ ਦੀ ਦਿਹਾੜੀ? ਹਾਂਜੀ, ਤੇ ਤੁਸੀਂ ਕਾਲਾ ਜਿਹਾ ਮੂੰਹ ਬਾਹਰ ਲੈ ਜਾਓ, ਸਾਨੂੰ ਘੱਟ ਡਰਾਓ, ਬਾਹਰ ਜਾ ਕੇ ਬੱਚੇ ਡਰਾਓ। ਹੁਣ ਉਹ ਤੂੰ ਕੀ ਜਾਦੂ ਟੂਣਾ ਕਰਕੇ ਵਿੱਚੋਂ ਸੋਨਾ ਕੱਢਣਾ ਵਾ? ਮੈਨੂੰ ਬਾਹਰ ਭੇਜੀ ਜਾਣ ਡਈ ਤੂੰ। ਨਹੀਂ ਤੈਨੂੰ ਨਹੀਂ ਸਮਝ ਆਣੀ। ਅੱਬਾ ਜੀ ਮੇਰੀ ਗੱਲ ਸੁਣੋ, ਜਿਹੜੀ ਮੈਂ ਮੁਰਗੀ ਫਸਾਈ ਹੈ ਨਾ, ਉਹਦੇ ਕੋਲ 50 ਲੱਖ ਰੁਪਏ ਹੈ, ਤੇ ਆਪਾਂ ਉਹਦੇ ਕੋਲ 50 ਲੱਖ ਰੁਪਏ ਕਿਸੇ ਤਰੀਕੇ ਨਾਲ ਹਾਸਲ ਕਰ ਲੈਣਾ, ਫਿਰ ਆਪਣੀ ਗਰੀਬੀ ਦੇ ਦਿਨ ਦੂਰ ਹੋ ਜਾਣੇ। ਕੀ ਮਤਲਬ ਮੇਰਾ ਪੁੱਤਰ, ਉਹਦਾ ਮੁਰਗੀ ਖਾਨਾ? ਨਹੀਂ ਅੱਬਾ ਜੀ, ਉਹ ਤੇ ਆਪ ਮੁਰਗੇ ਜਿੱਡਾ ਹੈ। ਉਹ ਕਿੱਥੇ ਤਾਂ ਮੈਂ ਕਿਹਾ ਤੂੰ ਚਲ ਜਾ ਬਾਹਰ, ਤੂੰ ਉਹਦੇ ਸਾਹਮਣੇ ਨਹੀਂ ਆਣਾ। ਉਹਨੂੰ ਮੈਂ ਇਹ ਦੱਸਿਆ ਹੈ ਕਿ ਮੈਂ ਕੁਵਾਰੀ ਆ, ਤੇ ਫਿਰ ਜੇ ਤੂੰ ਸਾਹਮਣੇ ਆਇਆ ਸਾਰਾ ਮੇਰਾ ਭਾਂਡਾ ਖਰਾਬ ਹੋ ਜਾਣਾ। ਤੂੰ ਚਲ ਜਾ। ਮੈਨੂੰ ਬਾਹਰ ਘਲਾਈ ਜਾਨੀ ਆ,
ਸਿਰ ਨਹੀਂ ਦੇਖਣ ਨਹੀਂ ਲੱਗਦਾ, ਸ਼ੋਰਵਾ ਠੰਡਾ ਕੀਤਾ ਵਾ। ਜਾ ਚੱਲ ਜਾ ਜਾ। ਓ ਯਾਰ ਤੁਸੀਂ ਆਪਣੀ ਕਿਲ ਕਲਿਆਣ ਪਾਈ ਆ, ਮੈਨੂੰ ਤਾਂ ਕਿਰਾਏ ਦੀ ਫਿਕਰ ਲੱਗੀ ਹੋਈ ਹੈ। ਅੱਬਾ ਜੀ ਤੁਸੀਂ ਕਿਰਾਏ ਦੀ ਫਿਕਰ ਨਾ ਕਰੋ, ਤੇ ਇਹ ਕਲਕਲੈਨ ਨਹੀਂ ਹੈਗਾ, ਇਹਦੇ ਨਾਲ ਮੇਰਾ ਸੱਚਾ ਪਿਆਰ ਹੈ। ਜਿਉਂਦੀ ਰਹਿ ਪੁੱਤਰ। ਉਹ ਸੱਚਾ ਪਿਆਰ ਤਾਂ ਬਾਅਦ ਦੇ ਵਿੱਚ ਵਾ, ਇਹ ਨਾ ਹੋਵੇ ਕਿਤੇ ਤੂੰ 50 ਲੱਖ ਦੇ ਚੱਕਰਾਂ 'ਚ ਮੇਰੇ ਕੋਲ ਤਲਾਕ ਲੈ ਲਵੇਂ, ਮੁੜ ਕੇ ਮੈਂ ਨਾ ਗਲੀਆਂ ਦੇ ਵਿੱਚ ਡਮਰੂ ਵਜਾਉਂਦਾ ਫਿਰਾਂ, ਨਾਲ ਤਮਾਸ਼ੇ ਕਰਦਾ ਫਿਰਾਂ ਮੈਂ, ਉਹ ਬੱਕਰੀ ਤੇ ਬੱਕਰਾ ਲੈ ਕੇ। ਹਾਏ ਇਮਲੀ ਤੂੰ ਕਿਉਂ ਇਦਾਂ ਦੀਆਂ ਗੱਲਾਂ ਸੋਚਦਾ? ਜਾ ਚੱਲ ਜਾ, ਉਹ ਆਉਣ ਵਾਲਾ, ਜਾ ਚੱਲ ਜਾ ਤੂੰ। ਮੇਰੀ ਇੱਕ ਗੱਲ ਸੁਣ ਲੈ, ਇਹਦਾ ਮੂੰਹ ਕੰਨ ਖੋਲ ਕੇ, ਆ ਕੈਸਾ ਤੇਰਾ ਚੁੰਡੀ ਵਰਗਾ ਮੂੰਹ ਆ, ਜੇ ਮੇਰੇ ਨਾਲ ਕੋਈ ਵਾਧਾ ਘਾਟਾ ਕੀਤਾ ਨਾ ਤੂੰ, ਤੇ ਮੈਂ ਤੈਨੂੰ ਕਤਲ ਕਰਕੇ ਆਪ ਨਿਕਲ ਜਾਣਾ ਕਿਸੇ ਪਾਸੇ। ਓਏ ਕਿਲ ਕਲਿਆਣ ਨਾ ਪਾ ਓਏ, ਉਹ ਸਹੀ ਕਹਿੰਦੀ ਹੈ, ਉਹ ਇਦਾਂ ਦੀ ਨਹੀਂ ਮੇਰੀ ਧੀ। ਤੇ ਜਾ ਆਹ ਗੜੀ ਛੇਤੀ ਰਲਦਾ ਨਾ ਦਫਾ ਹੋ ਜਾ, ਕਿਰਾਇਆ ਦੇਣਾ ਮੈਂ ਅੱਗਾ ਬਿਸਤੀ ਕੀਤੀ ਉਹਨੇ ਇੰਨੀ ਮੇਰੀ। ਜੇ ਇਹ ਅੱਬਾ ਜੀ ਇੰਨੇ ਜੋਗਾ ਹੁੰਦਾ ਤੇ ਮੈਨੂੰ ਕਿਹੜੀ ਲੋੜ ਸੀ ਇਹ ਕੰਮ ਕਰਨ ਦੀ? ਮੇਰਾ ਪੁੱਤਰ, ਬੰਦਾ ਤੂੰ ਬਾਹਰ ਖਲਾਤਾ ਆਪਣਾ, ਉਹ ਤੂੰ ਕਰਨਾ ਕੀ ਚਾਹ ਰਹੀ ਹੈ? ਮੈਨੂੰ ਤਾਂ ਖੁੱਲ ਖਲਾ ਕੇ ਦੱਸ। ਅੱਬਾ ਜੀ ਤੁਹਾਨੂੰ ਮੈਂ ਦੱਸਦੀ, ਇੱਕ ਮਿੰਟ ਅੱਬਾ ਜੀ ਦੱਸਦੀ ਮੈਂ। ਕੀ ਕੱਟਣ ਲੱਗੀ ਹੈ? ਹੈਲੋ, ਹਾਂ ਹਾਂਜੀ ਪਹੁੰਚ ਗਏ ਤੁਸੀਂ? ਹਾਂ ਠੀਕ ਆ, ਠੀਕ ਆ, ਮੈਂ ਆ ਰਹੀ ਹਾਂ, ਮੈਂ ਆ ਕੇ ਤੁਹਾਨੂੰ ਲੈ ਕੇ ਜਾਣੀ। ਓਕੇ ਓਕੇ। ਅੱਬਾ ਜੀ ਉਹ ਚੌਂਕ ਤੱਕ ਆ ਗਿਆ ਜੇ, ਮੈਂ ਉਹਨੂੰ ਲੈ ਕੇ ਆਨੀ ਆ, ਤੇ ਇਹ ਮੇਰੀ ਗੱਲ ਯਾਦ ਰੱਖਿਓ, ਉਹਨੂੰ ਨਾ ਪਤਾ ਲੱਗੇ ਕਿ ਮੈਂ ਤੁਹਾਡੀ ਨੂੰਹ ਆ, ਉਹਨੂੰ ਇਹੀ ਸਾਬਤ ਕਰਾਉਣਾ ਮੈਂ ਤੁਹਾਡੀ ਧੀ ਆ ਤੇ ਕੁਵਾਰੀ ਆ, ਠੀਕ ਆ? ਤੇ ਬੰਦਾ ਵੇਖਿਓ ਜ਼ਰਾ ਮੈਂ ਕਿਹੋ ਜਿਹਾ ਫਸਾਇਆ, ਤੇ ਬਸ ਉਹਨੂੰ ਮੈਂ ਲੈ ਕੇ ਆਈ। ਇਹ ਕੀ ਹੋ ਗਿਆ ਔਲਾਦ ਨੂੰ? ਕਿਹੜੀਆਂ ਗੱਲਾਂ ਪਿਓ ਦੇ ਸਾਹਮਣੇ ਕਰਨ ਲੱਗ ਪਈ ਐ? ਓਏ ਬੰਦਾ ਹੀ ਲੈ ਕੇ ਆਏ, ਕੋਈ ਕੁੱਤਾ ਬਿੱਲਾ ਨਾ ਖੁੱਬ ਫੜ ਲਿਆਈ। ਭਲਾ ਹੋ ਜੇ, ਕਿਹੜੇ ਚੱਕਰਾਂ 'ਚ ਪੈਂਤਾ ਇਹਨੇ ਮੈਨੂੰ ਵੀ, ਤੇ ਆਪ ਵੀ ਅੱਲਾ ਖੈਰ ਕਰੇ ਯਾਰ। ਆਜੋ ਆਜੋ, ਇਹੀ ਘਰ ਆ, ਆਜੋ। ਅੱਛਾ ਜੀ। ਹਾਂਜੀ ਅੱਬਾ ਜੀ। अस्सलामुअलैकुम चाचा जी। ਮਾਸ਼ਾਅੱਲਾ। ਜਿਉਂਦਾ ਰਹੋ, ਜਿਉਂਦਾ ਰਹੋ, ਜਿਉਂਦਾ ਰਹੋ, ਭਾਵੇਂ 2 ਮਿੰਟ ਹੀ ਜਿਉਂਦਾ ਰਹੋ। ਆਜੋ ਆਜੋ, ਇੱਧਰ ਬੈਠੋ। ਸਰਦੀ ਬਹੁਤ ਆ ਨਾ। हाँ जी, सर्दी काफी ज्यादा, रक्षा भी मैं बाहर ही खड़ा करके आया पड़ा। ਅੱਛਾ ਅੱਛਾ। ਅੱਬਾ ਜੀ ਐ ਨੇ ਮੇਰੇ ਸੁਰਜਨ ਤਾਰਾ, ਯਾਨੀ ਕਿ ਮੇਰੀ ਅੱਖਾਂ ਦੇ ਤਾਰਾ, ਇਹਨਾਂ ਨੂੰ ਬਣਾਉਣਾ ਮੈਂ ਆਪਣੀ ਜ਼ਿੰਦਗੀ ਦਾ ਸਹਾਰਾ, ਤੇ ਇਹ ਬਣਨਗੇ ਮੇਰੇ ਲਾੜਾ। ਮਾਸ਼ਾਅੱਲਾ, ਮੇਰੀ ਧੀ ਨੇ ਸੋਹਣਾ ਪਸੰਦ ਕੀਤਾ। ਲੱਗਦਾ ਉਹਨੇ ਅੱਖਾਂ 'ਚ ਸੁਰਮਾ ਨਹੀਂ ਸੀ ਪਾਇਆ, ਪਰ ਸਾਡੀ ਮਜਬੂਰੀ। ਮੇਰਾ ਪੁੱਤਰ, ਮਕਾਨ ਸਾਨੂੰ ਲੱਭਣ ਦਾ 70 ਲੱਖ ਰੁਪਏ ਦਾ, ਜੇ ਤੂੰ ਉਹਦਾ ਇੰਤਜ਼ਾਮ ਕਰ ਦੇਵੇਂ ਤੇ ਮੇਰੀ ਧੀ ਨਾਲ ਤਾਂ ਭਾਵੇਂ ਕੱਲ੍ਹ ਹੀ ਵਿਆਹ ਕਰ ਲੈ। ਛੋਟਾ ਜਿਹਾ ਤੁਸੀਂ ਹਾਰ ਪਾ ਕੇ ਗਲੇ 'ਚ, ਬਸ ਆਜੋ। शादी वाला ਕਿੱਡਾ ਕੁ ਛੋਟਾ ਪਾਣਾ ਮੇਰਾ ਪੁੱਤਰ, ਹਾਰ ਜਿੱਡਾ ਖਿਆ ਉੱਡਾ ਕੁ ਤੂੰ ਪਾ ਲੈ ਹਾਰ, ठीक है चाचा जी। ਪਰ ਪੈਸਿਆਂ ਦਾ ਇੰਤਜ਼ਾਮ ਪਹਿਲਾਂ ਕਰਨਾ ਪੈਣਾ। वो चाचा जी होया कि 50 ਲੱਖ ਰੁਪਇਆ ਹੈਗਾ ਮੇਰੇ ਕੋਲ, ਮੈਂ ਰੱਖਿਆ ਵਾ ਘਰ ਅਲਮਾਰੀ 'ਚ। ਤੇ ਅੱਬਾ ਜੀ 20 ਲੱਖ ਆਪਣੇ ਕੋ ਵੀ ਪਿਆ ਹੈ, ਉਹ ਮਿਲਾ ਕੇ 70 ਲੱਖ ਹੋ ਜਾਣਾ ਵਾ, ਤੇ ਮਕਾਨ ਲੈ ਲੈਣਾ ਆਪਾਂ। ਠੀਕ ਹੈ ਮੇਰਾ ਪੁੱਤਰ, ਜੇ ਇਹ ਗੱਲ ਹੈ ਤੇ ਮਕਾਨ ਅਸੀਂ ਲੈ ਲੈਣਾ, ਤੇ ਤੇਰਾ ਫਿਰ ਮੁਕਲਾਵਾ ਵੀ ਅਸੀਂ ਉੱਥੇ ਹੀ ਟੋਰਾਂਗੇ। ਤੁਹਾਨੂੰ ਮਨਜ਼ੂਰ ਹੈ ਜੀ? हाँ जी चाचा जी, मैनू मंजूर। ਜੇ ਤੁਹਾਨੂੰ ਮਨਜ਼ੂਰ ਹੈ ਤੇ ਫਿਰ ਸਾਨੂੰ ਵੀ ਮਨਜ਼ੂਰ ਹੈ। ਉਹ ਤੁਸੀਂ ਪੈਸੇ ਲਿਆ ਕੇ ਸਾਨੂੰ ਦੇ ਦਿਓ, ਤੇ ਅਗਲੀ ਗੱਲ ਤੁਹਾਨੂੰ ਦੱਸ ਹੀ ਦਿੱਤੀ। ठीक है जी, पैसे मैं ਤੁਹਾਨੂੰ ਹੁਣੇ ਲਿਆ ਦਾਂਗਾ, ਤੇ ਬਰਾਤ ਫਿਰ ਕੱਲ ਨੂੰ। ਤੁਸੀਂ ਬਰਾਤ ਲਿਆਓ ਤੇ ਮੁਕਲਾਵਾ ਅਸੀਂ ਉਸੇ ਮਕਾਨ 'ਚ ਟੋਰਾਂਗੇ ਜਿਹੜਾ ਅਸੀਂ ਲੈਣਾ। ਤੁਹਾਡੀ ਖੈਰ ਹੋਵੇ ਜੀ, ਤੇ ਪੈਸਿਆਂ ਦਾ ਬੰਦੋਬਸਤ ਮੈਂ ਕਰਕੇ ਤੇ ਦੇ ਜਾਵਾਂਗਾ ਤੁਹਾਨੂੰ, ਤੇ ਤੁਸੀਂ ਬਸ ਵਿਆਹ ਦੀ ਤਿਆਰੀ ਕਰੋ। ਕੋਈ ਗੱਲ ਨਹੀਂ ਜਨਾਬ, ਹਾਂਜੀ। ਤਿਆਰੀ ਹੈ। ਤੁਸੀਂ ਪੈਸੇ ਲੈ ਕੇ ਆਓ, ਹਾਂਜੀ। ਤੇ ਅੱਲਾ ਖੈਰ ਕਰੇ ਤੁਹਾਡਾ। ਤੇ ਮੇਰੀ ਇੱਕ ਖੁਆਇਸ਼ ਹੈ ਜੀ, ਉਹ ਕਿਹੜੀ ਜੀ? ਤੇ ਕੱਲ ਤੁਸੀਂ ਨਾ ਜ਼ਰੂਰ ਲਈਓ। ਨਾ ਮੈਂ ਜ਼ਰੂਰ ਲਵਾਂਗਾ, ਹਾਂਜੀ। ਪਰ ਸਾਬਨ ਤੁਸੀਂ ਆਪਣਾ ਹੀ ਦੇਣਾ। ਆਏ ਓਏ ਵਿਆਹ। ਤੇਰਾ ਤੇ ਮੈਂ ਨਾਂ ਐਸਾ ਕੱਢਾਂਗਾ ਨਾ, ਜਦੋਂ ਆ ਗਏ ਨਾ ਪੈਸੇ ਮੇਰੀ ਜੇਬ 'ਚ, ਤੇ ਤੈਨੂੰ ਤਾਂ ਮੈਂ ਖਾਲੇ 'ਚ ਫੜਫੜ ਨਵਾਵਾਂਗਾ, ਤੈਨੂੰ ਲੱਗ ਪਤਾ ਜਾਏਗਾ ਵਾਹ ਕਿਹਦੇ ਨਾਲ ਪਿਆ। ਚੱਲ ਡਾਉਨ, ਜਿਹੜੀ ਜਮਾ ਕੁੰਜੀ ਇਕੱਠੀ ਕੀਤੀ ਹੈ ਨਾ, ਇਹ ਕੱਢ, ਤੇ ਆਪਣੇ ਵਿਆਹ ਦੀ ਕਰ ਤਿਆਰੀ, ਤੇ ਸ਼ੌਪਿੰਗ ਵੀ ਕਰ, ਤੇ ਜ਼ੇਵਰ ਵੀ ਆਪਣਾ ਕਰ ਇਕੱਠਾ ਸਾਰਾ ਹੀ ਕਰਕੇ, ਤੇ ਅੱਜ ਹੋਣਾ ਮੇਰਾ ਇਰਮ ਨਾਲ ਵਿਆਹ, ਤੇ ਮੌਜਾਂ ਲੱਗ ਜਾਣੀਆਂ। ਰਿਸ਼ਤੇਦਾਰੋ, ਤੁਸੀਂ ਮੇਰੇ ਨਾਲ ਚੰਗੀ ਨਹੀਂ ਕੀਤੀ, ਮੈਨੂੰ ਰਿਸ਼ਤਾ ਨਹੀਂ ਦਿੱਤਾ। ਤੁਸੀਂ ਕੀ ਸਮਝਿਆ ਸੀ ਇਹ ਛੋਟਾ ਜਿਹਾ ਵਾ, ਇਹਨੂੰ ਰਿਸ਼ਤਾ ਕਿਸੇ ਨੇ ਨਹੀਂ ਦੇਣਾ? ਨਹੀਂ, ਕਿਸੇ ਦਾ ਦਿਲ ਆ ਗਿਆ ਅੱਜ ਮੇਰੇ ਤੇ ਉਹਨੇ ਹਾਮੀ ਵੀ ਭਰ ਦਿੱਤੀ ਵਿਆਹ ਦੀ ਮੈਨੂੰ। ਇਹ ਜਦੋਂ ਮੈਂ ਘਰ ਲਿਆਉਣੀ ਹੈ ਨਾ ਆਪਣੀ ਬੁੱਢੀ, ਤੇ ਫੇਰ ਲੈ ਕੇ ਆਉਂਗਾ ਤੁਹਾਡੇ ਵੱਲ, ਤੇ ਨਾਲੇ ਤੁਹਾਨੂੰ ਮੈਂ ਦੱਸੂਗਾ, ਆਹ ਦੇਖੋ ਮੇਰਾ ਵਿਆਹ ਹੋ ਗਿਆ ਵਾ। ਪੈਸੇ ਕਿੱਥੇ ਰੱਖ ਲਏ? ਕਿੱਥੇ ਰੱਖ ਲਏ? ਜੇਬ ਚ ਨਹੀਂ ਆਉਂਦੇ ਯਾਰ। ਲੱਭ ਗਏ। ਲਓ ਬਈ, ਅੱਜ ਤੁਸੀਂ ਮੇਰੇ ਕੰਮ ਆ ਗਏ। 50 ਲੱਖ ਰੁਪਈਆ
ਇਹ ਦੇ ਕੇ 20 ਲੱਖ ਉਹ ਪਾਏਗੀ ਤੇ ਸੋਹਣਾ ਜਿਹਾ ਮਕਾਨ ਉਹਨੇ ਵੇਖਿਆ ਵਾ ਕਹਿੰਦੀ 2.5 ਮਰਲੇ ਦਾ 2 ਪੋਸ਼ਨ ਪੱਥਰ ਲੱਗਾ ਹਰ ਚੀਜ਼ ਹੀ ਉਹਦੇ ਵਿੱਚ ਮਕਾਨ ਲੈ ਲਾਂਗੇ ਤੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਾਂਗੇ। ਚੱਲ ਬੰਦਿਆ ਬਾਜ਼ਾਰ ਉਥੋਂ ਲੈ ਮਾਲਾ 5-4 ਸੂਟ ਲੈ ਉਹਦੇ ਲਈ। ਤੂੰ ਜਿਹੜਾ ਪਾਇਆ ਇਹ ਠੀਕ ਆ, ਉਹਨੇ ਸਾਦਗੀ 'ਚ ਵੀ ਤੈਨੂੰ ਪਸੰਦ ਹੀ ਕੀਤਾ ਸੀ। ਇੰਜ ਚੱਲ, ਇੰਜ ਵੀ ਪਸੰਦ ਹੀ ਆ ਤੂੰ, ਆ ਜਾ। ਇਮਲੀ ਉਹ ਬਾਂਦਰ ਕਿੱਲਾ ਨਾ 50 ਲੱਖ ਰੁਪਇਆ ਲੈ ਕੇ ਆ ਰਿਹਾ ਈ ਤੇ ਮੈਂ ਉਹਦੇ ਨਾਲ ਹੁਣ ਦੁਲਹਨ ਬਣ ਕੇ ਚੱਲ ਜਾਣਾ ਤੇ ਹੁਣ ਇਹ ਤੂੰ ਸੋਚ ਲੈ ਕੀ ਕਰਨਾ ਤੇ ਕਿੱਦਾਂ ਕਰਨਾ। ਤੇ ਮੈਂ ਉਹਦੇ ਨਾਲ ਚਲੇ ਗਈ ਤੇ ਤੂੰ ਮੇਰੇ ਪਿੱਛੇ ਪਿੱਛੇ ਰਹਿਣਾ, ਉੱਥੋਂ ਤੂੰ ਕੱਢਣਾ ਮੈਨੂੰ ਹੁਣ। ਬਾਜੀ ਆ ਕੀ ਕਹਿਣ ਡਈ ਆ? ਇਹ ਪੁੱਤ ਸਾਡੇ ਭਲੇ ਲਈ ਕਹਿ ਰਹੀ ਹੈ, ਤੇਰਾ ਵੀ ਨਾਲ ਓਨਾ ਹੀ ਭਲਾ। ਚੁੱਪ ਕਰ ਜਾ, ਜੋ ਕਹਿੰਦੀ ਹੈ ਨਾ ਕਰੀ ਜਾ ਚੁੱਪ ਕਰਕੇ। ਭਲੇ ਭਲੇ ਚ ਦੂਜੀ ਵਾਰੀ ਵਹੁਟੀ ਬਣਨ ਲੱਗੀ ਤੇ ਹੈ। ਤੈਨੂੰ ਇਸ ਗੱਲ ਦਾ ਸਾੜਾ ਕਿ ਉਹ ਦੂਜੇ ਵਿਆਹ ਦਾ ਦੂਲਾ ਤੂੰ ਨਹੀਂ ਹੈ? ਉਹ ਗੱਲ ਧੂਲੇ ਦੀ ਨਹੀਂ ਹੈਗੀ, ਹਾਂ ਗੱਲ ਇਹ ਆ ਕਿ ਅਗਲਾ ਤੇਰੇ ਤੇ ਕਬਜ਼ਾ ਕਰ ਲਵੇ ਫੇਰ। ਲੈ ਕਬਜ਼ਾ ਕਰ ਲੈ, ਕਬਜ਼ਾ ਤੇ ਅੱਜ ਤੱਕ ਤੂੰ ਵੀ ਨਹੀਂ ਕਰ ਸਕਿਆ ਹੈ ਕਿ ਮੈਂ ਤੇਰੇ ਨਿਕਾਹ ਚ ਆ। ਬਹੁਤੀ ਉਹ ਗੱਲ ਨਾ ਕਰ, ਜਿਸ ਤਰ੍ਹਾਂ ਕਹਿੰਦੀ ਨਾ ਕਰ। ਓਏ ਤਾਂ ਪੁੱਤਰ ਉਹ ਆ ਰਹੀ ਉਹ ਕਹਿਣੀ ਇਮਲੀ ਗਈ। ਤੂੰ ਉੱਠ ਕੇ ਚੱਲ ਜਾ, ਹੁਣ ਨਿਕਲ। ਤੈਨੂੰ ਮੈਂ ਅੱਗੇ ਵੀ ਕਿਹਾ ਤੂੰ ਉਹਦੇ ਸਾਹਮਣੇ ਨਹੀਂ ਆਣਾ ਬਸ। ਮੈਂ ਕਹਿੰਦਾ ਸੀ ਗੱਲ ਕੀ ਕਰਨਾ। ਤੂੰ ਜਾਂਜ ਲੁੱਟ ਲੈ, ਉਹਨੇ ਤੇਰਾ ਮੂੰਹ ਵੇਖ ਕੇ ਮੁੜ ਜਾਣਾ ਵਾਪਸ। ਨਿੱਕੀ ਹੁੰਦੇ ਤੋਂ ਨਾਲ ਹੀ ਜੰਜ ਵੇਖ ਬਾਜੀ ਆ ਗਿਆ, ਬਾਜੀ ਆ ਗਿਆ, ਸਿੱਧੇ ਹੋ ਜਾ। ਇਹ ਆ ਰਿਹਾ ਪੁੱਤ। ਬੜੀ ਹੋਰ ਹਵਾਈ ਜਹਾਜ਼ ਤੇ ਆ ਜਵੇ। ਚੁੱਪ ਕਰੋ, ਆ ਗਿਆ। ਆ ਗਿਆ ਲਾੜਾ। अस्सलाम वालेकुम ਉਹ बाजी। ਜਿਉਂਦਾ ਰਹਿ ਮੇਰਾ ਪੁੱਤਰ, ਜਿਉਂਦਾ ਰਹਿ। ਬਿਸਮਿਲ੍ਲਾ। ਮੈਂ ਆਪਣੇ ਵਾਅਦੇ ਦੇ ਮੁਤਾਬਕ ਪਹੁੰਚ ਗਿਆ। ਬੈਠੋ। ਇਹ ਵਾਅਦੇ ਦੇ ਮੁਤਾਬਕ ਤੇ ਤੂੰ ਪਹੁੰਚ ਗਿਆ ਤੇ ਰਕਮਾਂ ਵੀ ਲਿਆਂਦੇ ਕਿ ਨਹੀਂ? ਇਹ 50 ਲੱਖ ਤੇ ਮਕਾਨ ਖਰੀਦ ਇਹ ਮਕਾਨ ਤੇ ਪੁੱਤ ਰਕਮਾਂ ਪੂਰੀਆਂ ਵਾ। ਓਏ ਪੁੱਤਰ, ਕਿੰਨੀ ਦੇਰ ਤੋਂ ਘੁੰਡ ਕੱਢ ਕੇ ਤੇਰਾ ਇੰਤਜ਼ਾਰ ਕਰਨ ਦੇ ਸੀ। ਤੇ ਇਹ 50 ਲੱਖ ਦਾ ਮੈਂ ਲਵਾਂਗਾ ਮਕਾਨ ਦਾ ਕਬਜ਼ਾ, ਤੇ ਤੂੰ ਲੈ ਲਾ ਮੇਰਾ ਪੁੱਤਰ ਮੇਰੀ ਧੀ ਇਰਮ ਦਾ ਕਬਜ਼ਾ। ਮੈਂ ਕਿਹਾ ਜੀ ਘੁੰਡ ਤਾਂ ਚੁੱਕੋ ਜੀ। ਓਏ ਮੇਰਾ ਪੁੱਤਰ, ਵਿਆਹ ਤੋਂ ਪਹਿਲਾਂ ਘੁੰਡ ਨਹੀਂ ਚੁੱਕੀਦਾ। ਅੱਛਾ। ਨਾਲੇ ਗੱਲ ਸੁਣ, ਮੈਂ ਜੇ ਨਿਕਾਹ ਤੋਂ ਪਹਿਲਾਂ ਘੁੰਡ ਨਹੀਂ ਚੁੱਕਣ ਦੇਣਾ। ਜਾਂਦੇ ਆ ਮੌਲਵੀ ਕੋਲੋਂ ਨਿਕਾਹ, ਤੂੰ ਆਪ ਕਰਾਉਣਾ। ਲਓ ਜੀ, ਮੇਰਾ ਚਾਚਾ ਵਾ ਨਿਕਾਹ ਖਾਂ। ਮੈਂ ਕਿਹਾ ਜੀ ਹਾਂਜੀ ਜੀ, ਤੁਸੀਂ ਦੂਲਾ ਘੱਟ ਤੇ ਲੇਲੇ ਬਹੁਤੇ ਲੱਗ ਰਹੇ। ਤੁਸੀਂ ਘੁੰਗੜ ਦੇ ਵਿੱਚ ਹੀ ਦੇਖ ਲਿਆ ਜੀ। ਹਾਂਜੀ ਜੀ, ਆ ਜਾਓ ਫੇਰ ਚਲੀਏ। ਆ ਜਾਓ ਜੀ। ਆ ਵਾ ਮੇਰਾ ਘਰ ਜੀ, ਦੇਖ ਲਓ। ਸਮਾਨ ਵੀ ਸਾਰਾ ਖਿਲ ਰਿਹਾ ਪਿਆ ਵਾ, ਕੋਈ ਸੰਭਾਲਣ ਵਾਲਾ ਹੀ ਨਹੀਂ ਸੀਗਾ। ਇੰਝ ਹੀ ਚੱਲ ਜਾਈਦਾ ਸੀਗਾ। ਆਣ ਕੇ ਰੋਟੀ ਵੀ ਆਪ ਹੀ ਪਕਾਉਂਦਾ ਹੁੰਦਾ ਸੀਗਾ। ਹਾਂਡੀ ਵੀ ਸਵੇਰ ਪਕਾ ਜੀਦੀ ਸੀਗੀ ਹਾਂਡੀ, ਸ਼ਾਮ ਨੂੰ ਆਣ ਕੇ ਫੇਰ ਉਹੀ ਖਾ ਜੀ ਬੜੀ ਲਈਦੀ ਸੀਗੀ। ਖੁਸ਼ੀ ਹੋਈ ਤੁਹਾਡਾ ਆਸ਼ੀਆਨਾ ਦੇਖ ਕੇ। ਜਾਓ। ਇਹਦੇ ਤੁਹਾਡੇ ਵਰਗੇ ਤੇ ਕੁੱਕੜਾਂ ਵਾਲੇ ਖੁੱਡੇ 'ਚ ਹੀ ਰਹਿੰਦੇ। ਗੱਲਾਂ ਵੀ ਕਰਦੇ ਤੁਸੀਂ। ਬੈਠੋ ਜੀ। ਆਜੋ ਜੀ, ਬੈਠੋ। ਆ ਗਏ ਜੀ। ਬਸ ਜੀ, ਆਪਾਂ 2 ਦਿਨ ਇੱਥੇ ਰਹਿਣਾ ਵਾ ਜੀ। ਤੇ ਜਿਹੜਾ ਤੁਸੀਂ ਘਰ ਨਹੀਂ ਵੇਖਿਆ ਸੀਗਾ, ਜੀ ਤੇ ਇਹ ਤੋਂ ਬਾਅਦ ਆਪਾਂ ਉੱਥੇ ਰਵਾਂਗੇ। ਤੇ ਉਸ ਘਰ ਨੂੰ ਤੁਸੀਂ ਆਪ ਸੰਭਾਲਣਾ ਵਾ ਜੀ। ਮੈਂ ਕਿਹਾ ਜੀ ਇਜਾਜ਼ਤ ਹੋਵੇ ਤਾਂ ਤੁਹਾਡਾ ਘੁੰਡ ਚੁੱਕ ਲਈਏ। ਹਾਂਜੀ, ਚੁੱਕ ਲਓ। ਮਾਸ਼ਾਅੱਲਾ, ਅੱਜ ਤਾਂ 14ਵੀਂ ਤੇ ਚਾਂਦੀ ਲੱਗਦੇ ਪਏ। ਹਾਂਜੀ ਜੀ, ਬਹੁਤ ਸੀ। ਮੈਨੂੰ ਬੜੀ ਹਸਰਤ ਸੀ ਦੁਲਹਨ ਬਣ ਕੇ ਲਹਿੰਗਾ ਪਾ ਕੇ ਤੁਹਾਡੇ ਨਾਲ ਆਉਣ ਦੀ, ਲੇਕਿਨ ਤੁਹਾਡੇ ਪਿਓ ਨੇ ਅੰਨ੍ਹਿਆਂ ਹੀ ਮੈਨੂੰ ਇੰਨਾ ਕਰ ਛੱਡਿਆ ਕਿ ਮੈਨੂੰ ਟਾਈਮ ਹੀ ਨਹੀਂ ਮਿਲਿਆ ਤਿਆਰ ਹੋਣ ਦਾ ਤੇ ਲਹਿੰਗਾ ਪਾਉਣ ਦਾ। ਕੋਈ ਨਹੀਂ ਜੀ, ਪਰੇਸ਼ਾਨ ਹੋਣ ਦੀ ਕਿਹੜੀ ਲੋੜ ਆ ਜੀ। ਆਪਾਂ ਨਵੇਂ ਘਰ ਜਾਵਾਂਗੇ, ਉੱਥੇ ਤੁਸੀਂ ਆਪਣੀ ਮਰਜ਼ੀ ਦੇ ਸੂਟ ਪਾਈਓ, ਭਾਵੇਂ ਲਹਿੰਗੇ ਪਾਈਓ, ਭਾਵੇਂ ਤੁਸੀਂ ਉਹ ਕੀ ਘੱਗਰਾ ਜਿਹਾ ਪਾਈਓ ਜੀ। ਜੀ ਉਸ ਘੱਗਰੇ ਨੂੰ ਮੈਕਸੀ ਕਹਿੰਦੇ, ਮੈਂ ਤੁਸੀਂ ਜੀ ਉਹਦੇ 'ਚ ਲੁੱਕ ਜਾਣਾ। ਮੈਕਸੀ ਕਹਿੰਦੇ ਹੋਣ ਜੀ, ਜਾਂ ਭਾਵੇਂ ਪੈਪਸੀ ਕਹਿੰਦੇ ਹੋਣ ਜੀ, ਮੈਨੂੰ ਕਿਹੜਾ ਪਤਾ ਵਾ ਜੀ। ਨਾਲੇ ਮੈਂ ਕਿਹੜਾ ਕਦੀ ਕਿਸੇ ਨੂੰ ਕੱਪੜੇ ਲੈ ਕੇ ਦਿੱਤੇ ਆ। ਅੱਛਾ, ਮੈਂ ਇੱਕ ਗੱਲ ਕਹਾਂ, ਮੈਨੂੰ ਹੁਣ ਭੁੱਖ ਬਹੁਤ ਲੱਗੀ। ਸਵੇਰ ਤੋਂ ਲੈ ਕੇ ਹੁਣ ਤੱਕ ਕਿੰਨਾ ਸਫ਼ਰ ਕਰਕੇ ਆਏ, ਤੇ ਮੇਰੇ ਲਈ ਕੁਝ ਖਾਣ ਲਈ ਲੈ ਆਓ। ਭੁੱਖ ਤਾਂ ਮੈਨੂੰ ਵੀ ਲੱਗੀ ਹੈ ਜੀ। ਕੀ ਖਾਣਾ ਪਸੰਦ ਕਰੋਗੇ? ਤੁਸੀਂ ਕੜਾਈ ਲੈ ਆਓ। ਕੜਾਈ ਖਾ ਕੇ ਜੀ ਤੁਹਾਡੇ ਸੋਜ ਪੈ ਜਾਣੀ ਆ। ਕੀ ਬਿੱਲੀ ਦਾ ਬੂਟ ਹੁੰਦਾ, ਮੈਂ ਤੁਹਾਨੂੰ ਕਹਿ ਰਹੀ ਬੱਕਰੇ ਦੀ ਕੜਾਈ ਲੈ ਆਓ। ਅੱਛਾ ਜੀ, ਮੈਂ ਹੁਣੇ ਹੀ ਜਾਂਦਾ ਵਾਂ ਤੇ ਲੈ ਕੇ ਆਉਂਦਾ। ਉਹ ਤੋਂ ਇਲਾਵਾ ਹੋਰ ਕੀ ਖਾਣਾ ਪੀਣਾ ਇਹ ਦੱਸੋ। ਬਸ ਤੂੰ ਉਹ ਲੈ ਆ ਬਸ। ਅੱਛਾ ਜੀ, ਮੈਂ ਇੰਜ ਗਿਆ ਜੀ ਤੇ ਇੰਜ ਹੀ ਆਇਆ ਜੀ। ਤੁਸੀਂ ਮੇਰੀਆਂ ਜਾਣੀਆਂ ਵੀ ਵੇਖਿਓ ਤੇ ਮੇਰੀਆਂ ਆਉਣੀਆਂ ਵੀ ਵੇਖਿਓ।
ਮੈਂ ਕਿਹਾ ਜੀ ਹਾਂਜੀ ਆਪਣਾ ਫੋਨ ਦੇ ਦਿਓ, ਮੈਂ ਗੇਮਾਂ ਖੇਡ ਲਾਂਗੀ ਉਨੀ ਦੇਰ। ਅੱਛਾ ਜੀ ਲਓ ਜੀ ਲਾਗ ਤੇ ਦੱਸ ਦਿਓ, ਫੋਨ ਤੇ ਦੇਤਾ। ਉਹ ਲਓ ਜੀ ਲਾਗ ਵੀ ਤੁਹਾਨੂੰ ਦੱਸ ਦਿੱਤਾ ਜੀ ਆ ਲਓ ਜੀ ਜਾ ਜਾ, ਜਿਹੜੀ ਗੇਮ ਤੇਰੇ ਨਾਲ ਕਰਨੀ ਤੈਨੂੰ ਵੀ ਨਹੀਂ ਪਤਾ। ਹੈਲੋ, ਹਾਂ ਇਮਲੀ, ਮੇਰੀ ਗੇਮ ਤਾਂ ਮੁਕੰਮਲ ਹੋ ਗਈ। ਹੁਣ ਆ ਜਾ, ਤੇਰੀ ਗੇਮ ਦੀ ਵਾਰੀ ਹੈ। ਟਾਈਮ ਹੋ ਗਿਆ, ਆ ਜਾ। ਲੈ ਵੇਖ ਲੈ ਕਿੱਡਾ ਬੇਵਕੂਫ ਸੀ। 50 ਲੱਖ ਤੇ ਦਿੱਤਾ 30,000 ਦਾ ਮੋਬਾਈਲ ਵੀ ਦੇ ਗਿਆ। ਦੇਰ ਹੋ ਗਈ ਹੈ ਕਿੱਥੇ ਗਏ? ਓਏ ਆ ਜਾ ਆ ਗਿਆ ਤੇ ਦਰਵਾਜ਼ਾ ਬੰਦ ਕਰ ਦੇ, ਦਰਵਾਜ਼ਾ ਬੰਦ ਕਰ। ਆ ਜਾ ਬੈਠ ਜਾ। ਉਹ ਕਿੱਧਰ ਗਿਆ ਏਸੀ ਕਿ ਜਿੱਡਾ? ਉਹ ਫੌਜੀਆਂ ਦੇ ਬੂਟ ਨੂੰ ਮੈਂ ਬਾਹਰ ਕੜਾਈ ਲੈਣ ਭੇਜਿਆ। ਮੇਰੀ ਗੱਲ ਸੁਣ, ਮੈਂ ਹੁਣ ਜਾਣਾ ਵਾ। ਹੁਣ ਜਿਹੜੀ ਵੀ ਗੇਮ ਆ ਤੂੰ ਚਲਾਣੀ ਆ। ਮੈਂ ਕੰਬਲ ਤੈਨੂੰ ਕੱਢ ਕੇ ਦੇ ਦਿੰਦੀ ਆ, ਤੂੰ ਕੰਬਲ ਲੈ ਕੇ ਸੌਂ ਜਾ। ਉਹਨੂੰ ਇਹ ਹੀ ਲੱਗੇਗਾ ਕਿ ਮੈਂ ਹੀ ਸੁੱਤੀ ਹਾਂ, ਠੀਕ ਆ? ਲਿਆ ਉਹਦਾ ਫੋਨ ਵੀ ਆ ਗਿਆ, ਮੈਂ ਉਹਦਾ ਫੋਨ ਵੀ ਲੈ ਕੇ ਚੱਲੀ। ਉਹ ਸ਼ਹਜ਼ਾਦੀ, ਤੂੰ ਉੱਥੇ ਅੱਬੇ ਕੋਲ ਪਹੁੰਚ, ਪੈਸੇ ਉਹ ਲੈ ਕੇ ਬੈਠਾ ਹੋਇਆ ਵਾ ਉੱਥੇ। ਅੱਛਾ ਲਿਆ ਤੂੰ ਐਲਾ ਫੜ, ਤੂੰ ਕੰਬਲ ਲੈ ਤੇ ਲੰਮੇ ਪੈ ਜਾ। ਹੁਣ ਸਾਰੀ ਗੇਮ ਤੇਰੇ ਤੇ ਹੀ ਆ। ਉਹ ਤੂੰ ਤਾਂ ਗੇਮ ਪਾਤੀ ਹੈ ਨਾ। ਹਾਂ ਤੂੰ ਬਸ ਤੂੰ ਅੱਬੇ ਕੋਲ ਪਹੁੰਚ। ਉਹ ਚੱਲ ਤੂੰ ਠੀਕ ਆ। ਟੈਨਸ਼ਨ ਨਾ ਲੈ ਜਾ ਆ ਤੂੰ। ਜਲਦੀ ਆ ਜੀ। ਉਹ ਤੂੰ ਫਿਕਰ ਨਾ ਕਰ, ਮੈਂ ਇਸ ਦੇਖਦਾ ਹਾਲ ਕਿਦਾਂ ਦਾ ਕਰਦਾ ਵਾਂ। ਕੀ ਗਰਮ ਆਏ ਕੱਚੀ ਹਾਂਡੀ ਦੀ ਕੜਾਈ ਬਣਾ ਕੇ ਲਿਆਇਆ। ਉਹ ਕੁੰਡੀ ਸੀ ਕੁੰਡੇ ਵਾਲੇ ਦੀ ਬਣਾ ਕੇ ਲਿਆ। ਮੈਂ ਕਹਿੰਦਾ ਸੌਂ ਵੀ ਗਈ ਹੁਣੇ, ਮੈਨੂੰ ਦਿਮਾਗ ਤਾਂ ਸਹੀ ਆਇਆ ਨੇ। ਇਹਦਾ ਮਾਂ ਇਹਦਾ ਛੱਡ ਦੇ ਨਾ ਕੋਲ ਨਾ ਮਾਂ ਕੋਤੇ ਦੀ ਆਵਾਜ਼ ਆਉਣ ਡਈ ਹੈ ਵਿੱਚ। ਇਹਦਾ ਹਾਂ ਕੌਣ ਆ? ਮੈਂ ਕੜਾਈ ਬਣਾ ਕੇ ਲਿਆਇਆ ਵਾਂ, ਦੇਖ ਕੱਚੀ ਹਾਂਡੀ ਦੀ ਬਣਾ ਕੇ ਲਿਆਇਆ ਤੇਰੇ ਲਈ। ਆਹ ਵੇਖ, ਮੈਂ ਤਾਂ ਉੱਥੇ ਆ ਨਾ ਚੱਖੀ ਵੀ ਨਹੀਂ ਗਈ। ਆਹ ਮੈਂ ਕਹਾਂ ਖੁਸ਼ਬੂ ਬੱਕਰੇ ਦੀ ਬਣਾਈ ਆ, ਬੱਕਰੇ ਦੀ। ਹਾਏ ਮਾਮਾ ਜੀ ਤੂੰ ਮੂੰਹ ਧੋ ਲਿਆ? ਉਹ ਸੁਣਿਆ ਸੀਗਾ ਬੁੱਢੀਆਂ ਨਾ ਮੇਕਅਪ ਤੋਂ ਬਾਅਦ ਮੂੰਹ ਧੋਣ ਨਾ ਤੇ ਇੰਜ ਦੀਆਂ ਨਿਕਲਦੀਆਂ। ਅੱਜ ਮੈਂ ਆਪਣੇ ਅੱਖੀਂ ਦੇਖ ਲਿਆ। ਹਾਂ ਵੀ ਰੀਠਿਆ ਜਾ, ਹੁਣ ਤੂੰ ਮੇਰੇ ਤੋਂ ਪਰਾਂ ਜਾਣ ਡਿਆ। ਮੈਂ ਰਕਸ਼ੇ 'ਚ ਤੂੰ ਇੰਨੀਆਂ ਪਿਆਰ ਦੀਆਂ ਗੱਲਾਂ ਕਰਦਾ ਸੀ, ਪੀਂਗਾ ਪਾਉਂਦਾ ਸੀ, ਉਦੋਂ ਤੱਕ ਸੋਹਣੀ ਬਹੁਤ ਹੈ। ਅੱਬੇ ਮੇਰੇ ਤੇ ਤੂੰ ਹੱਥ ਚੁੰਮਦਾ ਫਿਰਦਾ ਸੀ। ਕਿੱਥੇ ਮੇਰੇ ਲਈ ਕੜਾਈ ਲੈਣ ਗਿਆ ਸੀ? ਕਿੱਥੇ ਰਹਿ ਗਿਆ ਮੈਂ? ਤੂੰ ਇੰਨੀ ਦੇਰ ਦਾ ਗਿਆ ਹੋਇਆ ਹੈ। ਉਹ ਵੱਡੀ ਪੱਪੋ, ਉਹ ਮੈਂ ਤਾਂ ਇਰਮਲੇ ਲੈਣ ਗਿਆ ਸੀ। ਉਹ ਤੂੰ ਕੌਣ ਆ? ਹਾਂ ਵੇ ਤੂੰ ਮੇਰੇ ਨਾਲ ਜੁਦਾਈਆਂ ਵਾਲੀਆਂ ਗੱਲਾਂ ਕਾਹਤੋਂ ਪਾਉਣਾ ਫਿਰਦਾ ਵਾ? ਫੇਰ ਕੀ ਹੋਇਆ ਜੇ ਮੈਂ ਤੇਰੇ ਵਿਆਹ ਤੇ ਲਹਿੰਗਾ ਨਹੀਂ ਪਾ ਸਕੀ ਜਾਂ ਕੁੜਤੀ ਨਹੀਂ ਪਾ ਸਕੀ? ਤੂੰ ਮੇਰੇ ਤੋਂ ਦੂਰ ਕਾਹਤੋਂ ਜਾਣ ਡਿਆ ਵਾ? ਉਹ ਮੈਂ ਲੋਕਾਂ ਕੋਲ ਸੁਣਿਆ ਸੀਗਾ ਨਿੱਕੀ ਜੀ ਅੰਜਮਨ ਹੁੰਦੀ ਆ ਪਹਿਲੀ ਦੇਖੀ ਆ ਕਾਲੀ ਰੇਖਾ। ਹਾਂ ਅੱਲਾ ਦੀ ਕਸਮ, ਤੂੰ ਮੈਨੂੰ ਇਦਾਂ ਦੀਆਂ ਗੱਲਾਂ ਕਰਕੇ ਮੇਰਾ ਦਿਲ ਤੋੜਨ ਡਿਆ ਵਾ। ਮੈਂ ਤੈਨੂੰ ਸੱਚਾ ਪਿਆਰ ਕਰਦੀ, ਤੂੰ ਕਿਉਂ ਇਸ ਤਰ੍ਹਾਂ ਕਰਦਾ? ਮੈਂ ਤਾਂ ਆਪਣਾ ਪਿਓ ਵੀ ਤੇਰੀ ਖਾਤਰ ਛੱਡ ਦਿੱਤਾ ਵਾ, ਤੂੰ ਮੈਨੂੰ ਛੱਡ ਕੇ ਕਿੱਥੇ ਜਾਏਂਗਾ? ਇੱਕ ਮਿੰਟ, ਉਹ ਭਾਸ ਠੀਕ। ਹਾਏ ਵੇ ਤੂੰ ਮੇਰੇ ਤੋਂ ਦੂਰ ਕਾਹਤੋਂ ਜਾਣ ਡਿਆ ਵਾ? ਕੀ ਹੋਇਆ? ਹੁਸਨ ਬਰਦਾਸ਼ਤ ਨਹੀਂ ਹੋ ਰਿਹਾ? ਤੂੰ ਮੇਰੀ ਅੱਖਾਂ 'ਚ ਕਿਤੇ ਡੁੱਬਣਾ ਤਾਂ ਨਹੀਂ ਚਾਹੁੰਦਾ? ਓਏ ਆ ਵੇਖ, ਤੇਰੇ ਨਾਲ ਸੋਹਣਾ ਮੱਝ ਗੋਇਆ ਦਿੰਦੀ ਆ। 50 ਲੱਖ ਤਾਂ ਮੇਰਾ ਡੁੱਬਿਆ। ਉਹ ਕਿਤੇ ਡਾਲ ਤੂੰ ਨਾ ਡੁੱਬ ਜਾਈਂ ਯਾਰ। ਕਿੱਥੇ ਚੱਲਣਾ ਵਾ ਵੇ? ਇਸ ਰਾਤ ਨੂੰ ਤਾਂ ਲੋਕੀ ਉਹ ਜਾ ਪਰਾਂ ਮਾਰ। ਛੁੱਟੇ ਮੂੰਹ ਦਾ ਮਾਰਾ ਰੋਂਦਾ ਵਿਆਹ ਕਰਾਉਣ ਨੂੰ। ਐਡਾ ਮੇਰੀ ਬੁੱਢੀ ਨਾਲ ਵਿਆਹ ਕਰਾਉਣ ਦਿੰਦਾ ਮੈਂ ਤੈਨੂੰ ਆਪਣੀ ਜਨਾਨੀ ਨਾਲ ਵਿਆਹ। ਚੱਲ ਮੇਰੀ ਬੂਟ ਪਾ, ਇੱਥੋਂ ਨਿਕਲ ਹੁਣ।